ਇਸ ਵੇਲੇ ਦੀ ਵੱਡੀ ਖਬਰ ਫੀਨਿਕਸ ਐਰੀਜ਼ੋਨਾ ਤੋਂ ਆ ਰਹੀ ਹੈ, ਜਿੱਥੇ ਟਰੱਕਾਂ ਦੇ ਵਿੱਚੋਂ ਲੋਡ ਚੋਰੀ ਕਰਦੇ 4 ਭਾਰਤੀ ਮੂਲ ਦੇ ਬੰਦਿਆਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ। ਜੀ ਹਾਂ, ਇੱਕ ਖਬਰ ਦੇ ਮੁਤਾਬਕ ਜਿਹੜੀ ਕਿ ਵੈਬਸਾਈਟ ਸੀਡੀਅਲ ਲਾਈਫ ਦੇ ਉੱਤੇ ਪ੍ਰਕਾਸ਼ਿਤ ਕੀਤੀ ਗਈ ਹੈ, ਉਸ ਮਾਮਲੇ ਦੇ ਵਿੱਚ ਦੱਸਿਆ ਗਿਆ ਕਿ ਇਹਨਾਂ ਚਾਰਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ। ਲੰਘੇ ਦਿਨਾਂ ਦੇ ਵਿੱਚ ਕਈ ਚੋਰੀਆਂ ਹੋਈਆਂ ਸਨ, ਜਿਨ੍ਹਾਂ ਦੇ ਵਿੱਚ ਇੱਕ ਰੈੱਡ ਬੁੱਲ ਦੇ ਨਾਲ ਭਰਿਆ ਟਰੱਕ, ਲੋਡ ਕੀਤਾ ਟਰੱਕ ਜਿਹੜਾ ਲੁੱਟਿਆ ਗਿਆ ਸੀਗਾ, ਤੇ ਇੱਕ ਹੋਰ ਟਰੱਕ ਜਿਹੜਾ ਉਹ ਲੁੱਟਿਆ ਗਿਆ ਸੀਗਾ। ਇਹਨਾਂ ਚਾਰਾਂ ਦੇ ਵਿੱਚ 43 ਸਾਲਾ ਰਣਜੀਤ ਸਿੰਘ ਸੰਧੂ, 30 ਸਾਲਾ ਨੀਰਜ ਮਲਿਕ, 21 ਸਾਲਾ ਸਾਹਿਲ ਤੇ 21 ਸਾਲਾ ਜਿਹੜਾ ਉਹ ਰੋਬਿਨ ਰਾਣਾ ਸਿੰਘ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਇਸ ਮਾਮਲੇ ਦੇ ਵਿੱਚ। ਤੇ ਇਹ ਜਿਹੜੇ ਨੇ ਉਹਨਾਂ ਨੇ ਡਿਨਾਈ ਕੀਤਾ ਕਿ ਅਸੀਂ ਇਸ ਮਾਮਲੇ ਦੇ ਵਿੱਚ ਸ਼ਾਮਲ ਨਹੀਂ ਸੀਗੇ। ਇਸ ਤੋਂ ਪਹਿਲਾਂ ਵੀ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਤੇ ਇਹਨਾਂ ਦੇ ਉੱਤੇ 3rd ਡਿਗਰੀ ਜਿਹੜਾ ਬਰਗਲਰੀ ਦੇ ਜਿਹੜੇ ਚਾਰਜਸ ਨੇ ਉਹ ਲਾਏ ਗਏ ਨੇ। ਇਹ ਹਿੰਦੀ ਬੋਲਦੇ ਸੀਗੇ ਤੇ ਇਹਨਾਂ ਨੂੰ ਜਿਹੜਾ ਜਦੋਂ ਲਾਅ ਐਨਫੋਰਸਮੈਂਟ ਦੇ ਨਾਲ ਇਹਨਾਂ ਨੇ ਕਮਿਊਨੀਕੇਟ ਕੀਤਾ ਤੇ ਇਹਨਾਂ ਨੂੰ ਇੰਟਰਪ੍ਰੀਟਰ ਜਿਹੜਾ ਉਹ ਦੇਣਾ ਪਿਆ ਸੀਗਾ। ਸੋ ਇਹ ਜਿਹੜੀਆਂ ਚੋਰੀ ਹੋਈਆਂ ਸੀ, ਇਹ ਜਿਹੜੀ ਘਟਨਾ ਵਾਪਰੀ ਹੈ, ਉਹ ਅਸਲ ਦੇ ਵਿੱਚ ਇਹਨਾਂ ਨੂੰ 27 ਮਈ ਨੂੰ ਰਸ਼ ਟਰੱਕ ਪਾਰਕ ਹੈ ਜਿਹੜਾ ਉੱਥੇ ਬ੍ਰੌਡਵੇ ਰੋਡ ਦੇ ਨੇੜੇ ਇਹਨਾਂ ਨੂੰ ਫੀਨਿਕਸ ਐਰੀਜ਼ੋਨਾ ਦੇ ਵਿੱਚੋਂ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਸੀ। ਉੱਥੇ ਇਹ ਲੁੱਟ ਦੀ ਇੱਕ ਵਾਰਦਾਤ ਨੂੰ ਜਾਂ ਕਹਿ ਲਓ ਕਿ ਚੋਰੀ ਦੀ ਜਿਹੜੀ ਵਾਰਦਾਤ ਆ ਇੱਕ ਸੈਮੀ ਟਰੱਕ ਦੇ ਵਿੱਚੋਂ ਜਾਂ ਹੋਰ ਨੂੰ ਉਹਨੂੰ ਅੰਜਾਮ ਦੇ ਰਹੇ ਸਨ, ਤਾਂ ਉਦੋਂ ਇਹਨਾਂ ਨੂੰ ਕਾਬੂ ਕੀਤਾ ਗਿਆ।